ਥੱਕ ਗਿਆ ਉਸਤਾਦ ਜੀ। ਤੂੰ ਕਦ ਨਾ ਥੱਕ ਗਿਆ? ਉਸਤਾਦ ਜੀ ਕੰਮ ਕੀਤਾ ਹੋਰ ਮੈਂ ਉੱਥੇ ਕਿਹੜਾ ਧਮਾਲ ਪਾਉਂਦਾ ਰਿਹਾ। ਉਹ ਤੈਨੂੰ ਸਿਗਰਟ ਘਲਾਉਣਾ ਘੰਟਾ ਘੰਟਾ ਮੁੜਦਾ ਨਹੀਂ ਤੂੰ। ਉਸਤਾਦ ਜੀ ਸਿਗਰਟ ਛੱਡ ਦਿਓ, ਉਹਦੇ ਨਾਲ ਗਲਾ ਖਰਾਬ ਹੋ ਜਾਂਦਾ, ਰਗਾਂ ਫੜੀਆਂ ਜਾਣਗੀਆਂ, ਚੰਗੇ ਰਹੋਗੇ। ਇੱਕ ਸਿਗਰਟ ਪੀ ਕੇ ਨਾ ਮੈਂ ਫੁੱਟ ਥੱਲੇ ਜਾਣਾ। ਉਸਤਾਦ ਜੀ 5-6 ਪੀਓ, ਮੈਂ ਕਹਿੰਦਾ 6 ਫੁੱਟ ਥੱਲੇ ਜਾਓ, ਮੇਰੀ ਤਾਂ ਜਾਨ ਛੁੱਟੇ। ਹਦਾਇਤ ਦੀ ਗੱਲ ਕਰ, ਮੁੜ ਕੇ ਮਰੇਗਾ ਭੁੱਖਾ। ਭਾਜੀ ਤੁਸੀਂ ਬੜਾ ਕਿਤੇ ਭੱਲੇ ਵੇਚਣ ਨੇ। ਹੁਣ ਇਹਨਾਂ ਸੜਕਾਂ ਤੇ ਕਿੱਥੇ ਰੋਲੀ ਜਾਣਾ ਮੈਨੂੰ? ਉਸਤਾਦ ਜੀ ਆਹੀ ਘਰ ਆ। ਕਿਹੜਾ? ਆਹੀ ਘਰ ਆ। ਉਹ ਟੁੱਟਾ ਭੱਜਾ ਜਿਹਾ ਘਰ ਵਾ, ਅਮੀਰ ਬੰਦੇ ਰਹਿੰਦੇ ਇੱਥੇ, ਇਹ ਨਹੀਂ ਘਰ ਹੋਣਾ। ਔਰ ਇਹੀ ਘਰ ਆਲਾ, ਇਹੀ ਘਰ ਆ ਦੇਖ ਉਸਤਾਦ ਜੀ, ਆ ਲੱਗਦਾ ਕਬਰ ਦਾ ਉਹਨਾਂ ਨੇ ਸੈਂਪਲ ਕਢਾਇਆ ਕਿਸੇ ਕੋ, ਇਹ ਸਹੀ ਨਹੀਂ ਨਿਕਲੇ ਤੇ ਸਾਨੂੰ ਉਹਨਾਂ ਨੇ ਆਰਡਰ ਦਿੱਤਾ। ਇਹ ਡਿੰਗੀ ਕਬਰ ਆ, ਕੋਈ ਡਿੰਗਾ ਬੰਦਾ ਮਰਿਆ ਹੋਣਾ ਇੱਥੇ। ਉਹ ਪਤਾ ਕਬਰ ਕਿਉਂ ਪਿੰਗੀ ਆ? ਉਹ ਫਾਲੇ ਵਾਲਾ ਮਰੀਜ਼ ਹੋਣਾ ਐਂ ਕਰਕੇ। ਬੂਆ ਵੀ ਹਿਸਾਬ ਨਾਲ ਖੜਕਾਉਣਾ ਤੇ ਉਸਤਾਦ ਦੀ ਸਿਫਤ ਕਰਨੀ ਉੱਥੇ। ਉਸਤਾਦ ਤੂੰ ਬੜਾ ਕਿਤੇ ਅਰਸ਼ਦ ਨਦੀਮ ਆ, ਕਿਤੇ ਨੇਜ਼ਾ ਸਟਿਆ ਪਾ। ਆ ਜਾ। ਤੈਨੂੰ ਤਾਂ ਇਹ ਹਦਾਇਤ ਹੈ ਨਹੀਂ, ਉਸਤਾਦ ਦੇ ਪਿੱਛੇ ਤੁਰੀਦਾ ਹੁੰਦਾ ਵਾ। ਉਸਤਾਦ ਦਾ ਕਿਤੇ ਲਾੜੇ ਦੀ ਕਾਰ ਆ ਵੀ ਪਿੱਛੇ ਤੁਰੀਦਾ ਹੁੰਦਾ। ਉਹਨਾਂ ਨੂੰ ਇਦਾਂ ਕਿੱਦਾਂ ਪਤਾ ਲੱਗੂ ਵੀ ਕੌਣ ਸੀਨੀਅਰ ਹੈ ਕੌਣ ਜੂਨੀਅਰ ਹੈ? ਉਸਤਾਦ ਜੀ ਸ਼ਕਲ ਤਾਂ ਤੁਸੀਂ ਸੀਨੀਅਰ ਲੱਗਦੇ। ਅਲਹਮਦੁਲਿਲਾ। ਤਵਾਂਖਾ ਜਾਂ ਮੂੰਹ ਆ ਉਸਤਾਦ ਜੀ, ਉਹ ਘਰ ਸਾਹਮਣੇ ਆ ਜਾ। ਨੁਕਸ ਨਹੀਂ ਕੱਢੀ ਦੇ ਧੁੱਪੇ ਕਬਰਾਂ ਕੱਢ ਕੜਾ ਹਾਲ ਹੋਏ ਆ। ਉਸਤਾਦ ਜੀ ਅੰਡਰਪਾਸ ਚ ਕੱਢ ਲਿਆ ਕਰੋ, ਉੱਥੇ ਛਾਂ ਹੁੰਦੀ। ਕੋਈ ਧੁੱਪੇ ਹੀ ਕਬਰ ਕੱਢਣੀ, ਹੋਰ ਕਿਤੇ ਬੈਠ ਚ ਕਢਾ ਲੈਣਾ, ਕੋਈ ਕਹਿ ਤੂੰ ਉੱਤੇ ਲੈਂਟਰ ਪਿਆ ਇੱਥੇ ਕਬਰ ਕੱਢ ਦੇ। ਜਿੱਦਣ ਕਬਰ ਕੱਢਦੇ ਆ ਤੈਨੂੰ ਦੇਗ ਲੱਭੀ, ਉਦੋਂ ਤੂੰ ਕਹਿਣਾ ਆਹ ਵਾ ਉਸਤਾਦ ਮੇਰਾ। ਦੇਗ ਦੀ ਮੈਂ ਜਹਾਂਗੀਰ ਵਾਲਿਆਂ ਦੀ ਕਬਰ ਕੱਢਣੀ, ਵੀ ਦੇਗ ਉੱਥੇ ਬਰਿਆਨੀ ਓਏ ਦੀ। ਸੋਨੇ ਦੀ ਬੇਹਦਾਇਤ ਆ, ਸੋਨੇ ਦੀ ਦੇਗ ਵੀ ਲੱਭ ਜਾਂਦੀ ਹੁੰਦੀ ਆ। ਸੋਨੇ ਦੀ ਦੇਗ? ਹਾਂ, ਮੁਰਦੇ ਐਸੇ ਜਿਹੜੀ ਖੋਪੜੀ ਸੋਨੇ ਦੀ ਹੁੰਦੀ। ਉਹ ਮੈਂ ਤੇਰੇ ਸਦਕੇ ਉਸਤਾਦ ਤੇਰੇ ਹੱਥ ਚੋਂ ਮਲਾਂ। ਘਰ ਇਹੀ ਆ, ਇਹੀ ਉਹ ਗੱਡੀ ਵੀ ਆਹੀ ਲੱਗਦੀ ਜਿਹੜੀ ਆਈ ਸੀ। ਹੈ ਆਹੀ ਆ। ਆਹੋ ਇਹੀ ਆ, ਆਹੀ ਆ। ਪੁੱਛ ਇਹਨਾਂ ਨੂੰ। ਚੁੱਪ ਚੁੱਪ ਉਸਤਾਦ। ਓ ਹਾਂਜੀ ਉਸਤਾਦ ਜੀ। ਉਹਨਾਂ ਨੂੰ ਇਹ ਦੱਸਣਾ ਆ ਵਾ ਸਾਡੇ ਵੱਡੇ। ਇੱਥੇ ਆਪੋ ਕੋ ਰਿਸ਼ਤਾ ਦੇਖਣਾ ਹੈ। ਉਹ ਵੱਡੇ ਤੋਂ ਮਰਿਆਦ ਉਹਨਾਂ ਨੂੰ ਇਹ ਕਹਿਣਾ ਵਾ ਕਿ ਆਹ ਵਾ ਮੇਰੇ ਉਸਤਾਦ ਜੀ ਜਿਹੜੇ ਮੁਕੰਮਲ ਤੌਰ ਤੇ ਇੱਕ ਵਾਰੀ ਦੇਖ ਲੈਣ ਤੇ ਬੰਦੇ ਦੀ ਕਬਰ ਕੱਢ ਕੇ ਉਹ ਮਾਰਦੇ ਆ। ਆਹੋ ਵੈਸੇ ਵੀ ਉਸਤਾਦ ਜੀ ਤੁਸੀਂ ਇਲਾਕੇ 'ਚ ਬਹੁਤ ਕਬਰਾਂ ਕੱਢੀਆਂ ਲੋਕਾਂ ਦੀਆਂ, ਕਿਸੇ ਦਾ 30,000 ਖਾ ਗਏ, ਕਿਸੇ ਦਾ 50 ਖਾ ਗਏ। ਸਿਫਤ ਕਰਨੀ ਮੇਰੀ। ਆ ਜਾਓ। ਉਹ ਚਾਹ ਪੁੱਛਣ ਤੇ ਨਾ ਕਰੀ। ਹੈਂ? ਚਾਹ ਪੁੱਛਣ ਤੇ ਨਾ ਕਰੀ। ਇੱਕ ਤੇ ਅੱਲਾ ਖੈਰ ਕਰੇ ਟੀ ਸਟਾਲ ਤੇ ਆਏ ਆ। ਓਏ ਇਹਨਾਂ ਦਾ ਕਬਰ ਦਾ ਆਰਡਰ ਸੀ ਉਸਤਾਦ। ਓਏ ਜਿਹੜੇ ਵੱਡੇ ਬੰਦੇ ਹੁੰਦੇ, ਜਿੱਦੀ ਮਰਜ਼ੀ ਵੱਡੀ ਲਾਸ਼ ਹੋਵੇ, ਚਾਹ ਪਾਣੀ ਪੁੱਛਦੇ ਹੀ ਪੁੱਛਦੇ ਆ। ਅੱਛਾ ਜੀ। ਹਾਂ ਪੁੱਛੀ। ਜ਼ੋਰ ਕੀ ਖੜਕਾ, ਉਂਗਲਾਂ ਟੁੱਟੀਆਂ ਤੇਰੀਆਂ। ਸਲਾਮ ਬੀਬੀ ਜੀ। ਵਾਲੇਕੁਮ ਸਲਾਮ। ਉਹ ਸਾਹਿਬ ਉਹਨਾਂ ਨੂੰ ਦੱਸੋ ਵੀ ਜਿਹੜਾ ਤੁਸੀਂ ਆਰਡਰ ਦਿੱਤਾ ਸੀ ਉਹ ਹੋ ਗਿਆ ਤਿਆਰ। ਕਿਹਨੂੰ ਮਿਲਣਾ ਹੈ? ਤੁਸੀਂ ਕਿੱਧਰ ਆਏ ਹੋ? ਬੀਬੀ ਜੀ ਆਹ ਹੀ ਕਰੋ, ਸਾਹਿਬ ਉਹਨੇ ਆਰਡਰ ਦੇ ਕੇ ਗਿਆ ਸੀ, ਗੱਡੀ ਇਹਨਾਂ ਦੀ ਖਲੋਤੀ ਜਿਹੜਿਆਂ ਦੀ। ਹਾਂਜੀ ਹਾਂਜੀ ਉਹ ਆਰਡਰ ਦੇ ਗਿਆ ਸੀ, ਹੋ ਗਿਆ ਕੰਮ ਤਿਆਰ। ਹੋ ਗਿਆ ਕੰਮ ਤਿਆਰ? ਰੱਬ ਦੇ ਕੰਮ ਆ ਜੀ, ਰੱਬ ਦੇ ਕੰਮ ਆ। ਬਾਹਰ ਰੱਬ ਦੇ ਕੰਮ। ਉਸਤਾਦ ਵੀ ਮੇਰਾ ਨਾਲ ਆਇਆ। ਕਿੱਥੋਂ ਆਏ ਹੋ? ਕੀ ਗੱਲਾਂ ਕਰੀ ਜਾਂਦੇ ਹੋ? ਨਾਲ ਹੀ ਮਾਂ ਬੇਟਾ। ਮਾਂ ਬੇਟਾ ਤੁਹਾਨੂੰ ਬੁਲਾਇਆ ਕਿੰਨੇ ਵੇ? ਓਹ ਵੀ ਭੈਣ ਸਦਮੇ ਚ ਨਹੀਂ ਪਤਾ ਲੱਗਦਾ ਹੋਣਾ, ਸਮਝਾ ਉਹਨਾਂ ਨੂੰ। ਹਾਂ ਉਹ ਤੁਹਾਡੇ ਉਹ ਸਾਹਿਬ ਜੀ ਵੱਡੇ ਸਾਰੇ। ਸਦਮੇ ਚ ਭਾਈ ਮੈਨੂੰ ਇੱਟ ਵੱਜੀ ਏ, ਮੈਂ ਸਦਮੇ ਚ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ? ਉਹਨੇ ਬੀਬੀ ਜੀ ਉਹ ਸਾਹਿਬ ਤੁਹਾਡੇ ਵੱਡੇ ਸਾਰੇ ਜਿਹੜੇ ਕੀ ਲੱਗਦੇ ਤੁਹਾਡੇ? ਮੇਰੇ ਮੀਆਂ ਨੇ। ਹਾਂਜੀ ਉਹਨਾਂ ਨੂੰ ਦੱਸੋ ਜਰਾ ਜਾ ਕੇ। ਅੱਛਾ ਉਹਨਾਂ ਨੂੰ ਬੁਲਾਵਾਂ? ਹਾਂ ਉਹਨਾਂ ਨੂੰ ਪਤਾ ਆਰਡਰ ਦਾ। ਆਰਡਰ ਦਿੱਤਾ ਹੁੰਦਾ, ਦੱਸੋ ਆਰਡਰ ਕੰਪਲੀਟ ਕਰਤਾ ਉਹਨਾਂ ਨੇ। ਸੋਹਣੀ। ਹਾਂਜੀ ਉਸਤਾਦ ਜੀ। ਇਧਰੋਂ ਰੋਣ ਦੀ ਆਵਾਜ਼ ਨਹੀਂ ਆਉਣ ਡਈ। ਉਹ ਕੋਲ ਉੱਥੇ ਟੀਕੇ ਲਾਉਣ ਡਏ, ਰੋਣ ਦੀ ਆਵਾਜ਼ ਨਹੀਂ ਆਉਂਦੀ। ਕਿਸੇ ਨੇ ਨਾ ਹੋਵੇ ਕਿਤੇ ਲਾਸ਼ ਲੈ ਗਏ ਹੋਣ। ਉਹ ਉਸਤਾਦ ਅੱਜ ਕੱਲ ਪਤਾ ਕੀ ਆ, ਜਿਹੜੇ ਕੋਠੀਆਂ ਵਾਲੇ ਨਾ, ਇੱਥੋਂ ਰੋਣ ਦੀ ਆਵਾਜ਼ ਨਹੀਂ ਆਉਂਦੀ, ਰੋਣ ਦੀ ਆਵਾਜ਼ ਆਉਂਦੀ ਮਿਸਾਲ ਜਿੱਦਾਂ ਤੇਰਾ ਤਾਇਆ ਮਰ ਗਿਆ, ਨਾਨਾ ਮਰ ਗਿਆ। ਕਿਉਂਕਿ ਹਾਲਾਤ ਵੀ ਤੁਹਾਡੇ ਇਦਾਂ ਹੀ, ਅਸਲ 'ਚ ਮੁਰਦੇ ਨੂੰ ਨਹੀਂ ਰੋਂਦੇ। ਉਹ ਵੱਡੇ ਬੰਦੇ ਅਫਸੋਸ ਵੀ ਕੁਰਸੀਆਂ ਤੇ ਬਹਿ ਕੇ ਕਰਦੇ ਆ। ਐਂ ਕਰਕੇ ਬਹੁਤ ਹੋ ਗਿਆ। ਦੇਖਿਆ ਨਹੀਂ ਕੋਈ ਦਰੀ ਨਹੀਂ ਵਿਛੀ, ਨਾ ਕੋਈ ਟੈਂਟ ਲੱਗੇ, ਨਾ ਕੋਈ ਪੱਖੇ ਤੇਰਾ ਚੱਲਣ ਡਏ। ਆਹੋ ਦੇਖੋ ਨਾ, ਅਸਲ 'ਚ ਇਹਨਾਂ ਦੇ ਅੰਦਰ ਬਹੁਤ ਜਗ੍ਹਾ ਹੈ, ਖੁੱਲਾ ਡੁੱਲਾ ਘਰ ਆ। ਦੇਖ ਉਹ ਗੇਟ ਵੀ ਖੁੱਲ ਗਿਆ। ਕੌਣ ਆਇਆ? ਬਾਹਰ ਕੋਈ ਬੰਦੇ ਆਏ ਨੇ ਤੁਹਾਨੂੰ ਮਿਲਣ? ਤੂੰ ਤਾਂ ਕਹਿੰਦੀ ਮਰ ਗਿਆ ਤਾਂ ਫੇਰ ਆ ਗਿਆ। अस्सलाम वालेकुम भाई। ਸਾਹਿਬ ਜੀ ਵਾਲੇਕੁਮ ਸਲਾਮ। ਅੱਛਾ ਸਾਹਿਬ ਜੀ ਉਹ ਆਰਡਰ ਤੁਹਾਡਾ ਕਰਤਾ ਮੇਰੇ ਉਸਤਾਦ ਨੇ ਕੰਪਲੀਟ। ਅਸਲ ਕਾਲੀ ਡਿਆਨ ਹੈ ਇਹ ਅਸਲ ਵਾਲੀ ਗੱਲ। ਆਰਡਰ ਹੈ आर्डर कर दो भाई। ਉਹ ਦੇਖੋ ਜੀ ਸਾਡਾ ਕੰਮ ਸੀ ਆਰਡਰ ਲਾਉਣਾ। ਦੇਖੋ ਆ ਯਕੀਨ ਕਰੋ ਗਲਤ ਕੰਮ ਨਹੀਂ ਕੀਤਾ। ਆ ਜਗ੍ਹਾ ਦਰਦ ਕਰਨ ਲੱਗੀ ਕਿਉਂਕਿ ਥੱਲੋਂ ਮਿੱਟੀ ਜੀ ਬਹੁਤ ਸਖਤ। ਅਸੀਂ ਭਾਜੀ ਨਾ ਕਈ ਮੰਗਾਈ ਨਾ ਬੇਲਚਾ ਮੰਗਾਇਆ, ਆਰਡਰ ਤੇ ਕੋਈ ਉਹ ਭਾਜੀ ਇਹ ਜਵੇਲ 'ਚ ਕਈਆਂ ਸਾਡੀਆਂ ਆਪਣੀਆਂ ਹੁੰਦੀਆਂ ਵਾ, ਤੁਸੀਂ ਦੇ ਕੇ ਆ ਗਏ ਸੀ। ਤੇ ਤੁਸੀਂ ਹੁਣ ਪਤਾ ਕੀ ਕਰੋ, ਨਾਲ ਚੱਲੋ ਤੇ ਜਰਾ ਮਾੜਾ ਜਿਹਾ ਨਾ ਉੱਥੇ ਲੰਮੇ ਪੈ ਕੇ ਨਾ ਜਰਾ ਪਤਾ ਲੱਗ ਜਾਏਗਾ ਸਾਈਜ਼ ਦਾ ਵੀ ਸਾਈਜ਼ ਹੋ ਗਿਆ। ਮਤਲਬ ਤੁਸੀਂ ਮਨੀਆਂ ਬਣਾਉਂਦੇ ਸੀ? ਭਾਜੀ ਅਸੀਂ ਕਹਿੰਦੇ ਤੁਸੀਂ ਨਾਲ ਆ ਜਾਂਦੇ, ਨਾਲੇ ਡੂੰਗਲੇ ਦੇਖ ਲੈਂਦੇ, ਨਾਲੇ ਤਿਆਰੀ ਦੇਖ ਲੈਂਦੇ। ਡੂੰਗ ਭਾਜੀ ਨਾਲੀਆਂ ਕੱਢਦੇ। ਉਹ ਨਹੀਂ ਭਾਈ ਜਾਨ ਤੁਹਾਡਾ ਆਰਡਰ ਤਿਆਰ ਹੈ। ਆਰਡਰ ਮੈਂ ਤਾਂ ਕੋਈ ਪੀਜ਼ਾ ਲਵਾਇਆ ਭਾਜੀ। ਉਹ ਭਾਜੀ ਅਸਲ ਪਤਾ ਪੀਜ਼ਾ ਪੂਜ਼ਾ ਖਾਂਦੇ ਆ ਨਾ, ਨਹੀਂ ਪਤਾ ਇਹਨਾਂ ਲੋਕਾਂ ਸੱਸ ਨਹੀਂ ਗੱਲ ਕਰੀਦੀ। ਇੱਥੇ ਆ ਭਾਈ, ਥੱਲੇ ਆ ਤੂੰ ਤੁਹਾਨੂੰ ਕਟਵਾ ਥੱਲੇ ਆ ਭਾਜੀ, ਮੈਂ ਛੱਤ ਤੇ ਚੜ ਗਿਆ।
ਦੱਸੋ ਭਾਜੀ ਤੁਸੀਂ ਮੈਨੂੰ ਲੱਗਦਾ ਕਿਧਰੇ ਗਲਤ ਆਏ ਹੋ ਗੱਲ ਕੀ ਹੈ ਭਾਜੀ ਗਲਤ ਨਹੀਂ ਹੈ ਅਫਸੋਸ ਨਾਲ ਦੇਖ ਲਾ ਉਹਦੀ ਤਬੀਅਤ ਵੀ ਖਰਾਬ ਹੋਈ ਗੱਲ ਦੀ ਵੀ ਸਮਝ ਨਹੀਂ ਆ ਸਦਮਾ ਰਹੀ ਲੈ ਸਦਮਾ ਲੈ ਕੇ ਸਦਮਾ ਬਹਿ ਲੈ ਗਿਆ ਕੇ। ਪਰ ਕੋਈ ਨਹੀਂ ਭਾਜੀ ਅੱਲਾ ਦਾ ਹੁਕਮ ਆ ਰੱਬ ਦੇ ਠੀਕ ਕੰਮ ਆ। ਆ। ਉਹ ਤਾਂ ਠੀਕ ਚਲੋ ਹੈ, ਸਭ ਚੱਲੀਦਾ ਉਹਦੇ ਵੇਲਾ। ਹੁਕਮ ਨਾਲ ਹੀ ਚੱਲਣਾ ਵਾ ਲੇਕਿਨ ਗੱਲ ਹੋਈ ਕੀ ਆ ਮੈਨੂੰ ਤਾਂ ਇਹ ਵੀ ਨੀ ਪਤਾ ਲੱਗੇ ਪਤਾ ਨਹੀਂ ਜਿਹੜੇ ਚਲੇ ਗਏ ਉਹ ਤੁਹਾਡੇ ਤੋਂ ਵੀ ਵੱਡੇ ਸੀ ਹਾਂ ਕੱਲ ਤਾਇਆ ਜੀ ਆਏ ਸਨ ਹਾਂਜੀ ਵੱਡੇ ਨੇ ਜੀ ਚਲੇ ਗਏ ਉਹ ਤੁਹਾਡੇ ਤਾਇਆ ਜੀ ਸੀ ਉਹ ਤਾਂ ਹਾਂਜੀ, ਹਾਂਜੀ। ਉਹ ਬਸ ਜੀ ਇਹਨਾਂ ਰੱਬ ਦੇ ਕੰਮ ਆ, ਬਜ਼ੁਰਗ ਸੀ ਨਾ 70 ਸਾਲ ਦਾ ਤਾਂ ਏਜ ਹੋ ਗਈ ਹੁਣੀ ਉਹਨਾਂ ਭਾਈ ਦੀ ਜਾਨੂੰ ਠੀਕ ਠਾਕ ਨੇ ਪਿੰਡ ਗਏ ਨੇ ਪਿੱਛੇ ਕੱਲ ਇੱਥੇ ਮਿਲਣ ਆਏ ਸਨ ਸਾਨੂੰ ਸ਼ਹਿਰ ਤੇ ਹੁਣ ਪਿੰਡ ਚਲੇ ਗਏ ਨੇ ਉਹ ਪਤਾ ਕੀ ਇਹਨਾਂ ਵਾਸਤੇ ਪਿੰਡ ਹੀ ਆਈ ਤਾਂ ਪਿੰਡ ਹੀ। ਪਰਦੇਸ ਚਲੇ ਗਏ ਹਾਂ ਪਰਦੇਸ ਚਲੇ ਗਏ ਬਾਕੀ ਕੋਈ ਨਹੀਂ ਭਾਜੀ ਅਸੀਂ ਤੁਹਾਡੇ ਨਾਲ ਆ ਤੁਹਾਡੇ ਦੁੱਖ ਸੁੱਖ 'ਚ ਅਸੀਂ ਸ਼ਰੀਕ ਹੋ ਗਏ ਤੁਸੀਂ ਮੇਰੇ ਨਾਲ ਕਿਉਂ ਹੋ ਕੋਈ ਕੰਮ ਦੱਸੋ ਉਹ ਭਾਜੀ ਅਸੀਂ ਤੁਹਾਡਾ ਸਾਥ ਛੱਡਣਾ ਹੀ ਨਹੀਂ ਹੈਗਾ ਥੱਲੇ Tension ਬਹਿ ਨਾ ਗਏ ਯਾਰ ਲਓ। ਤੇਰੀ ਮਿਹਰਬਾਨੀ ਇੱਥੇ ਨਾ ਗੰਦ ਕਰੀ ਹਾਂ। ਉੱਠ ਮੇਰਾ ਵੀਰ ਓਹੋ ਭਾਜੀ ਥੱਕੇ ਆ ਨਾ ਸਾਰੇ ਦਿਨ ਦੇ ਹਾਂ ਭਾਜੀ ਪਤਾ ਕੀ ਹੈ ਕੀਤਾ ਕੀ ਹੈ ਤੁਸੀਂ ਨਾ ਤੁਸੀਂ ਥਕੇ ਹੋ ਭਾਜੀ ਜੋ ਤੁਸੀਂ ਆਰਡਰ ਦੇ ਕੇ ਆਏ ਉਹੀ ਕੀਤਾ ਹੋਰ ਅਸੀਂ ਉਹ ਕੀ ਯਾਰ ਕਰਨਾ? ਆਰਡਰ ਮਤਲਬ ਕਿ ਤੁਸੀਂ ਅੱਡੇ ਵਾਲੇ ਕੋ ਮੈਂ ਤੁਹਾਨੂੰ ਆਰਡਰ ਦੇ ਕੇ ਆਇਆ ਕਿ ਮੈਂ ਕੋਈ ਗੋਟਾਦਾਰੀ ਦਾ ਕੰਮ ਕਰਨਾ ਕੀ ਆਰਡਰ ਦੇ ਕੇ ਆਇਆ ਯਾਰ ਮੈਂ ਤੁਹਾਨੂੰ ਤੁਸੀਂ ਆਪੇ ਤਾਂ ਕਿਹਾ ਸੀ ਭਾਜੀ ਨਰਮ ਜੀ ਜਗ੍ਹਾ ਹੋਵੇ ਇੰਜ ਕਰਕੇ ਕਈ ਮਾਰੀਏ ਤੇ ਉੱਥੋਂ ਗਾਚੀ ਵਾਂਗੂ ਹਰ ਸ਼ਹਿਰ ਨਿਕਲ ਜਾਵੇ ਅੱਛਾ ਇੰਜ ਕਹੋ ਕਿਸਾਨ ਹੋ ਉਹ ਭਾਈ ਜੀ ਕਿਸਾਨ ਦੀ ਪਤਾ ਕੀ ਹੈ ਉਹ ਬੀਬੀ ਜੀ ਵੀ ਪਰੇਸ਼ਾਨ ਉਹਨਾਂ ਨੂੰ ਭਾਜੀ ਮੈਂ ਕੋ ਤੁਹਾਨੂੰ ਗੱਲ ਖੋਲ ਕੇ ਦੱਸੋਗੇ ਹੋਇਆ ਕੀ ਹੈ ਉਹ ਭਾਜੀ ਤੁਸੀਂ ਜਿਹੜਾ ਆਰਡਰ ਦਿੱਤਾ ਸੀ ਹੁਣ ਹੋ ਗਿਆ ਤਿਆਰ ਹੁਣ ਸਾਨੂੰ ਬਕਾਇਆ ਯਾਰ ਪੈਸੇ ਕੀ ਦਿਓ। ਆਰਡਰ ਦਿੱਤਾ ਮੈਂ ਤੁਹਾਨੂੰ ਮਤਲਬ ਕਿ ਮੈਂ ਤੁਹਾਨੂੰ ਕੀ ਆਰਡਰ ਦਿਆ ਮੈਂ ਭਾਜੀ ਸਮਝਾਓ ਤੁਸੀਂ ਆਓ ਤਾਂ ਸਹੀ ਤੁਸੀਂ ਯਕੀਨ ਮੰਨੋ ਆਪ ਪੈ ਕੇ ਦੇਖ ਲਈਓ 5-6 ਪੈ ਕੇ ਮੈਂ ਬੁਲੀ ਵਾਂਗ ਮੈਂ ਪੈ ਕੇ ਕਿਹਨੂੰ ਪੈ ਕੇ ਵੇਖ ਰਹਾ ਮੈਂ ਯਾਰ ਉਹ ਭਾਈਜਾਨ ਮੈਂ ਅੰਦਰ ਸੁੱਤਾ ਹੋਇਆ ਸਾਂ ਮੇਰੀ ਤਬੀਅਤ ਨਹੀਂ ਠੀਕ ਕੋਈ ਕੰਮ ਦੀ ਗੱਲ ਹੈ ਤਾਂ ਦੱਸੋ ਸੁਣੀ ਆ ਤਾਂ ਬੜੀ ਮਾੜੀ ਹਰਕਤ ਵਾ ਯਾਰ ਕੀ ਉਸਤਾਦ ਜੀ ਹੋ ਗਿਆ ਇਹੋ ਜਿਹੀ ਗੱਲ ਮੈਂ ਸਮਝਾਉਣਾ ਮਾੜੀ ਹਰਕਤ ਤਾਂ ਬਈ ਕਿਸੇ ਦੇ ਘਰ ਆ ਕੇ ਬੂਹਾ ਖੜਕਾ ਕੰਮ ਕੀ ਹੈ ਤੁਹਾਨੂੰ ਸਹਿ ਚੈੱਕ ਕਰ ਤੇ ਉੱਥੇ ਕਵਰ ਚੈੱਕ ਕਰ ਕੀ ਹੋਏ ਭਾਜੀ ਉਹ ਇਹਨਾਂ ਨੂੰ ਕਹਿ ਰਿਹਾ ਮੈਂ ਉਹ ਸਾਇਜ਼ ਛੋਟਾ ਵਾ ਸਾਈਜ਼ ਬਹੁਤ ਵੱਡਾ ਵਾ ਤੇ ਇਹਦੀ ਫੇ ਹਵਾ ਕੱਢ ਕੇ ਉਹਨੂੰ ਦਫਨਾ ਦੇਾਂਗੇ ਓਏ ਹੈਲੋ ਹਾਂਜੀ ਹਾਂਜੀ ਤੁਸੀਂ ਕੌਣ ਹੋ ਤੇ ਕੀ ਕਰਦੇ ਹੋ ਭਾਜੀ ਜਿਹੜਾ ਤੁਸੀਂ ਸਾਈਜ਼ ਦਿੱਤਾ ਹੈਗਾ ਵਾ ਉਹ ਤਾਂ ਬਹੁਤ ਛੋਟਾ ਵਾ ਇਸ ਹਿਸਾਬ ਕਿਸ ਨਾਲ ਚੀਜ਼ ਦਾ ਮੈਂ ਤੂੰ ਦਰਜੀ ਕਿ ਤੈਨੂੰ ਮੈਂ ਕਪੜਾ ਦਾ ਸਾਈਜ਼ ਦਿੱਤਾ ਆਪਣਾ ਨਹੀਂ ਭਾਜੀ ਮੈਨੂੰ ਇਹ ਦੱਸੋ ਕਿ ਉਹ ਤਾਂ ਕੰਮ ਇਹਦੇ ਨਾਲੋਂ ਅੱਧਾ ਵਾ ਤੇ ਤੁਸੀਂ ਪਾਸਾ ਲੈ ਕੇ ਪਾਓਗੇ ਅੱਲੀ ਕੀ ਕਹਿ ਰਹੇ ਨੇ ਮੈਨੂੰ ਨਹੀਂ ਆ ਸਮਝ ਕੀ ਬਕਵਾਸ ਕਰਨ ਦੇ ਤੁਹਾਡਾ ਹੋਰ ਕੋਈ ਵੀ ਨਿਜ਼ਾਮ ਹੈਗਾ ਇਦਾਂ ਦਾ ਵੱਡਾ ਭਰਾ ਜਾਂ ਇਹ ਮੈਂ ਉਹ? ਇਕੱਲਾ ਹੀ ਇਕੱਲਾ ਵਾਂ ਉਹ ਇਹੀ ਆ ਸਾਹਬ ਹੋਣੀਆਂ ਵਾਲ ਦੇਖੋ ਨਾ ਇਦਾਂ ਦੇ ਹੀ ਸੀ ਖਿਲਰੇ ਖੁਲਰੇ ਤੇ ਭਾਜੀ ਐਸਾ ਕਿਹੜਾ ਸਦਮਾ ਸੀ ਤੁਹਾਨੂੰ ਤੁਸੀਂ ਪਹਿਲਾਂ ਸਾਰਾ ਕੰਮ ਕਰਾ ਲਿਆ ਹਲੇ ਮਰੇ ਵੀ ਨਹੀਂ ਹੈਗੇ ਤੁਸੀਂ ਓਏ ਕੀ ਬਕਵਾਸ ਕਰੀ ਜਾ ਰਿਹਾ ਕੌਣ ਮਰਿਆ ਤੇ ਕੀ ਕੰਮ ਕਰਾਇਆ ਮੈਂ ਹੈਗੇ ਕੌਣ ਹੋ ਤੁਸੀਂ ਮੈਨੂੰ ਦੱਸੋ ਤੁਸੀਂ ਪਹਿਲੇ ਉਹ ਬੀਬੀ ਜੀ ਇਹਨਾਂ ਨੂੰ ਸਮਝਾਓ ਪਤਾ ਨਹੀਂ ਹਿੱਲ ਗਏ ਬੁਖਾਰ ਦੇ ਨਾਲ ਇਹ ਅਸਲ 'ਚ ਆਰਡਰ ਦੇ ਕੇ ਆਇਆ ਸੀ ਤੇ ਆਰਡਰ ਹੋ ਗਿਆ ਹੁਣ ਕੰਪਲੀਟ ਹਾਂਜੀ। ਮੈਂ ਕਹੀ ਯਾਰ ਨਜ਼ਰ ਮਾਰ ਲੈਂਦੇ ਦੇਖ ਲੈਂਦੇ ਕਾਹਦਾ ਆਰਡਰ ਦੇ ਕੇ ਆਏ ਮੈਨੂੰ ਕੀ ਪਤਾ ਕਿ ਮੈਂ ਕਦ ਆਰਡਰ ਦੇ ਕੇ ਆਇਆ ਮੈਨੂੰ ਇੰਜ ਕੋਣੀ ਤੇ ਕੋਣੀ ਮਾਰੀ ਜਾ ਰਹੀ ਐਵੇਂ ਮੂੰਹ ਚੁੱਕ ਕੇ ਆ ਗਏ ਨੇ ਉਹ ਮੂੰਹ ਚੁੱਕ ਕੇ ਆਣਾ ਹੋਰ ਮੂੰਹ ਸੁੱਟ ਕੇ ਆਣਾ ਨੇ ਭਾਜੀ ਸਾਈਜ਼ ਬਹੁਤ ਪਤਲਾ ਰਖਾ ਲਿਆ ਤੁਸੀਂ ਲੈ ਸਹਿ ਕਾਹਦਾ ਸਾਈਜ਼ ਪਤਾ ਰਖਾ ਲਿਆ ਬਈ ਮੈਂ ਤੇਰੇ ਕੋ ਕੀ ਸ਼ੇਰਵਾਨੀ ਸਵਾ ਲਈ ਭਾਜੀ ਉਹ ਤਾਂ ਜਗ੍ਹਾ ਹੀ ਇੰਨੀ ਕੁ ਹੈਗੀ ਹੈ ਤੁਸੀਂ ਕਿੱਦਾਂ ਫਸੋਗੇ ਮੈਨੂੰ ਆਪ ਨਹੀਂ ਸਮਝ ਲੱਗਾ ਓਏ ਯਾਰ ਭਾਈ ਕੀ ਨਾਮ ਹੈ ਤੇਰਾ ਚਿਮਲੀ ਕੀ ਨਾਮ ਹੈ ਇੰਬਲੀ ਨਹੀਂ ਭਾਜੀ ਇੰਬਲੀ ਉਹੀ ਹਾਂ ਕੀ ਭਾਈ ਤੇਰੀ ਮਿਹਰਬਾਨੀ ਯਾਰ ਏਡੀ ਕੋੜੀ ਇੰਬਲੀ ਭਾਜੀ ਮੈਂ ਤਾਂ ਹੈਰਾਨ ਇਸ ਗੱਲ ਤੋਂ ਆ ਕਿ ਬੜਾ ਅਫਸੋਸ ਹੋਣ ਡਿਆ ਮੈਨੂੰ ਕਿ ਤੁਸੀਂ ਪਹਿਲੇ ਜਗ੍ਹਾ ਐਡਵਾਂਸ ਹੀ ਮੰਨ ਕੇ ਬਹਿ ਉਹ ਗਏ ਭਾਈ ਮੈਂ ਨਹੀਂ ਕਰਾਈ ਤੁਸੀਂ ਕਿਹੜੇ ਘਰ ਆ ਗਏ ਹੋ ਤੁਹਾਨੂੰ ਗਲਤਫਹਿਮੀ ਹੋਈ ਹੈ ਕੋਈ ਇਸ ਮੈਡਮ ਜੀ ਪਤਾ ਕੀ ਇਹ ਭਾਜੀ ਆਏ ਸੀ ਸਾਡੇ ਕੋਲ ਥੋੜੇ ਦਿਨ ਪਹਿਲੇ ਅੱਛਾ ਕਹਿੰਦਾ ਯਾਰ ਮੈਂ ਬਿਮਾਰ ਠਵਾ ਰਹਿਣਾ ਵਾ ਤੇ ਸਾਨੂੰ ਐਡਵਾਂਸ ਵੀ ਦੇ ਗਏ ਹਾਏ ਕਹਿੰਦੇ ਮੇਰੇ ਨਾਮ ਮੈਂ ਕਦੋਂ ਤੈਨੂੰ ਐਡਵਾਂਸ ਦੇ ਗਿਆ ਯਾਰ ਦੇਖ ਲਓ ਵੱਡੇ ਲੋਕ ਆ ਨਾ ਭਾਜੀ ਕਾਹ ਤੋਂ ਸ਼ਰਮਾਉਣ ਡਏ ਆ ਮੌਤ ਤਾਂ ਬਰਹੱਕ ਆ ਬਸ ਸ਼ਰਮਾਨ ਦਾ ਜਿਵੇਂ ਮੇਰਾ ਪਤਾ ਨਹੀਂ ਦੂਸਰਾ ਵਿਆਹ ਹੋਣਾ ਉੱਥੇ ਸ਼ਰਮਾਨ ਦਾ ਯਾਰ ਮੈਂ ਕੋਈ ਨਹੀਂ ਦਿੱਤਾ ਹੈਗਾ ਕਿਧਰੇ ਨੀਂਦ ਚੰਗਾ ਭਲਾ ਰੱਬ ਨੇ ਸਿਹਤ ਦਿੱਤੀ ਸੋਹਣੀ ਅੱਲਾ ਦਾ ਭਾਜੀ ਸ਼ੁਕਰ ਹੈ ਤੁਸੀਂ ਆਪ ਉਸ ਤਖਤੀ ਵੀ ਪਸੰਦ ਕਰਕੇ ਆਏ ਆ ਕਿਹੜੀ ਤਖਤੀ ਪਸੰਦ ਕਰਕੇ ਆਇਆ ਮੈਂ ਅਲੀ ਬੇਤ ਲਿਖਣੀ ਉਹਦੇ ਤੇ ਉਹ ਭਾਜੀ ਜਾ ਕੰਮ ਕਰ ਜਾ ਕੇ ਚਲੋ ਭਰਾ ਇੱਥੋਂ ਨਿਕਲੋ ਚਲੋ ਉਹ ਬੀਬੀ ਜੀ ਤੂੰ ਬੁਲਾਇਆ ਨਾ ਮੈਂ ਕਿਤੇ ਬੁਲਾਏ ਨੇ ਤੁਸੀਂ ਨੀਂਦਰ 'ਚ ਕਿਤੇ ਆਰਡਰ ਦੇ ਆਏ ਹੋ ਭਾਈ ਜਾ ਤੂੰ ਕੇ। ਉਂਗਲ ਵੀ ਲਾਉਣੀ ਤੇ ਅਸੀਂ ਡਿੱਗ ਪੈਣਾ ਧੱਕੇ ਨਾ ਮਾਰ ਹਾਂ ਬੀਬੀ ਜੀ ਇਹ ਸਾਨੂੰ ਦੇ ਗਿਆ ਕਬਰ ਦਾ ਆਰਡਰ ਹਾਏ ਅੱਲਾ ਮੈਂ ਮਰ ਗਈ ਤੇ ਫਿਰ ਤੂੰ ਲੰਮੇ ਪੈ ਜਾ ਉੱਥੇ ਜਾ ਕੇ ਤੂੰ ਮਰ ਗਈ ਤੇ ਮੈਂ ਜੋ ਕਿਹਾ ਸੀ ਤੁਹਾਨੂੰ ਸੁਨਿਆਰੇ ਨੂੰ ਚੂੜੀਆਂ ਦਾ ਆਰਡਰ ਦਵੋ ਉਹ ਨਹੀਂ ਦਿੱਤਾ ਦਰਜੀ ਨੂੰ ਕਿਹਾ ਮੇਰੇ ਕੱਪੜਿਆਂ ਦਾ ਆਰਡਰ ਦਵੋ ਉਹ ਨਹੀਂ ਦਿੱਤਾ ਕਵਰ ਦਾ ਆਰਡਰ ਜ਼ਰੂਰੀ ਸੀ ਮੈਂ ਦਿੱਤਾ ਹੀ ਨਹੀਂ ਆਰਡਰ ਹੈਗਾ ਯਾਰ ਮੈਂ ਤੈਨੂੰ ਕਦੋਂ ਆਰਡਰ ਦਿੱਤਾ ਯਾਰ ਉਹ ਭਾਜੀ ਇਕੱਲੇ ਆਓ ਤੁਸੀਂ ਤਾਂ ਪੂਰਾ ਟਰੱਕ ਲਿਆਉਣ ਡਏ ਐ ਨੂੰ ਉਹ ਭਾਜੀ ਪਤਾ ਕੀ ਜਾ ਕੇ ਡਿਜ਼ਾਈਨ ਦੇਖ ਲਓ ਠੀਕ ਹੈ ਯਾਰ ਕੀ ਡਿਜ਼ਾਈਨ ਬਾਈ ਉਹ ਹੈਲੋ ਐਡਾ ਮੁਗਲ ਤੂੰ ਹੌਲੀ ਤਾਂ ਬੋਲ ਸਾਨੂੰ ਡਰਾਉਣ ਲੱਗਾ ਭਾਈ ਅਸੀਂ ਇਹ ਕੰਮ ਕਰਦੇ ਆ ਭਾਜੀ ਗੱਲ ਪਤਾ ਕੀ ਆ ਜਾਂ ਹਾਂਜੀ। ਤਾਂ ਤੁਸੀਂ ਪਹਿਲੇ ਸਾਨੂੰ ਨਾ ਕਰਦੇ ਹੁਣ ਹਾਂ। ਬਣ ਗਈ ਅੱਛੇ ਤਰੀਕੇ ਨਾਲ ਓਏ ਤੁਸੀਂ ਪਾਗਲ ਹੋ ਉਹ ਯਾਰ ਹਜੇ ਮੇਰੀ ਉਮਰ ਹੀ ਕੀ ਹੈ ਮੈਂ ਵੇਖਿਆ ਕੀ ਉਹ ਭਾਜੀ ਤੁਸੀਂ ਇਹ ਕਹੋ ਹਲੇ ਤੁਹਾਡਾ ਵਜ਼ਨ ਕੀ ਆ ਉਹ ਭਰਾਵਾ ਵੇਖਣਾ ਤੂੰ ਟਾਈਟੈਨਿਕ ਵੇਖਣੀ ਆ ਹੁਣ ਹਾਂ। ਚੱਲ ਜਾ ਕੇ ਮੱਲ ਮੇਰਾ ਵੀ ਸਾਈਜ਼ ਦੇ ਖਾਣ ਕੇ ਜਿਹੜਾ ਕਢਾ ਕੇ ਆ ਗਿਆ ਆਪ ਤੂੰ ਐਡਾ ਵਾ ਸਾਈਜ਼ ਕਿੱਡਾ ਰਖਾ ਲਿਆ ਤੂੰ ਯਾਰ ਮੈਂ ਕਢਾਇਆ ਨਾ ਹਾਂ। ਮੈਂ ਕਢਾਇਆ ਕਢਾਇਆ ਉਸ ਟਾਈਮ ਅੰਨੇ ਸੋ ਤੁਹਾਨੂੰ ਨਜ਼ਰ ਨਹੀਂ ਸੀ ਆ ਰਿਹਾ ਇਹਦਾ ਮਤਲਬ ਤੁਸੀਂ ਝੂਠ ਬੋਲਣ ਦੇ ਹੋ ਏ ਇਮਲੀ ਕਬਰਾਂ ਵਾਲਾ ਨਾਮ ਆ ਮੇਰਾ ਓਏ ਉਹ ਕਿਹੜੀ ਕਬਰਾਂ ਦੇ ਉੱਤੇ ਇਮਲੀ ਉਗਦੀ ਓਏ ਉਹ ਕਮਰਾਂ ਤੇ ਨਹੀਂ ਉਗਦੀ ਇਹਦਾ ਨਾਂ ਇੰਬਲੀ ਨਾਲੇ ਇਸ ਮੇਰੀ ਗੱਲ ਸੁਣੋ ਇਹ ਤੋਂ ਪਹਿਲੇ ਕੋਈ ਹੋਰ ਮਿੱਟੀ ਕੱਟਾ ਵਿੱਚ ਪੈ ਜਾਵੇ ਤੁਸੀਂ ਤਿਆਰੀ ਫੜੋ ਉਹ ਤੁਹਾਡਾ ਦਿਮਾਗ ਖਰਾਬ ਹੈ ਹਜੇ ਮੈਂ ਬਹੁਤ ਕੁਝ ਵੇਖਣਾ ਵਾ ਮੇਰੀ ਹਲੇ ਉਮਰ ਹੀ ਕੀ ਆ ਤੂੰ ਹੁਣ ਟਾਈਟੈਨਿਕ ਫਿਲਮ ਦੇਖਣੀ ਆ ਬਹੁਤ ਕੁਝ ਵੇਖਣਾ ਚੱਲ ਗਿਆ ਵੀਰੇ ਟਾਈਮ ਦੇਖ ਉਹ ਯਾਰ ਕੀ ਟਾਈਮ ਤੇਰੇ ਕੋਲ ਘੜੀ ਕੋਈ ਨਹੀਂ ਮੈਂ ਤੇਰੇ ਰੱਖ ਕੇ ਵਾਲਾ ਕੀ ਗਿੱਟੇ ਤੇ ਤੇਰੇ ਸੂਈਆਂ ਲੱਗੀਆਂ ਵੈਸੇ ਮੈਂ ਕਹਿੰਦਾ ਵੀ ਟਾਈਮ ਦੇਖ ਇਹਦੇ ਵਰਗਾ ਬੰਦਾ ਨਾ ਅਮਰੂਦ ਵਾਲੇ ਛਾਬੇ 'ਚ ਰੋਟੀਆਂ ਰੱਖ ਕੇ ਖਾਣ ਡਿਆ ਹੁੰਦਾ ਇਹਨੂੰ ਕਹਿ ਆਣ ਕੇ ਸਾਈਜ਼ ਦੇਖ ਲਾ
ਉਹ ਚੈੱਕ ਕਰ ਲਵੇ ਇਹ ਨਹੀਂ ਸ਼ਾਇਦ ਪੂਰਾ ਆਉਣਾ। ਆਹੋ ਯਾਰ ਭਾਈ, ਕੀ ਸਾਈਜ਼ ਮੈਂ ਤੇਰੇ ਕੋਲ ਕੱਛਾ ਸਵਾਇਆ ਕਿ ਸਾਈਜ਼ ਨਹੀਂ ਪੁਰਾਣਾ ਭਾਜੀ ਤੁਸੀਂ ਫੁੱਟ ਦਾ ਰਖਾਇਆ ਵਾ, ਆਪ ਤੁਸੀਂ 2.5 ਫੁੱਟ ਦੇ ਆ। ਉਹ ਫੁੱਟ ਦੀ ਕਿਹੜੀ ਕਬਰ ਹੁੰਦੀ ਓਏ? ਉਹ ਭਾਜੀ ਤੁਸੀਂ ਗੱਲ ਨਹੀਂ ਸਮਝੇ, ਤੁਸੀਂ ਉੱਤੇ ਕਾਹਤੋਂ ਚੜੀ ਆਉਣ ਦਾ, ਇੱਕ ਇੱਕ ਜਣਾ ਆਓ ਨਾ। ਵੇਖੇ ਕੀ ਜਾਣਾ ਜਾਣਦੇ ਆ ਭਾਜੀ ਇਹਨੇ ਕਿ ਤੁਸੀਂ ਇੱਥੇ ਖਲੋ ਕੇ ਗੱਲ ਕਰਨੀ ਆ, ਲੈਣ ਲੱਗੀ ਤਾਂ ਅੱਗੇ ਨਹੀਂ ਹੋਣਾ ਸੀ, ਇੱਧਰ ਤੁਸੀਂ ਇੱਧਰ। ਹਾਂਜੀ ਯਾਰ ਜਾਓ, ਤੁਹਾਡੀ ਮਿਹਰਬਾਨੀ ਹੈ, ਜਾ ਕੇ ਕੋਈ ਕੰਮ ਸ਼ਾਮ ਕਰੋ ਅਸੀਂ ਤੁਸੀਂ। ਇਕੱਲੇ ਨਹੀਂ ਜਾਣਾ, ਅਸੀਂ ਪੈਸੇ ਫੜੇ ਆ ਜਾਂ ਸਾਨੂੰ ਬਕਾਇਆ ਪੈਸੇ ਪੈਸੇ ਫੜੇ ਦਿਓ। ਆ। ਖੜੇ ਆ ਕੀ ਹਾਂਜੀ, ਬਕਵਾਸ ਇਹ ਹੈ? ਨਾ ਮੈਨੂੰ ਲੱਗਦਾ ਤੇਰੇ ਭਰਾਵਾਂ ਨੇ ਘੱਲਿਆ ਇਹਨਾਂ ਨੂੰ। ਉਹ ਮੇਰੇ ਭਾਜੀ ਉੱਥੇ ਭਰਾਵਾਂ ਨੇ? ਕਬਰਸਤਾਨ 'ਚ ਦੇਗ ਪੱਕੀ ਹੋਈ ਆ, ਇਹਨਾਂ ਚਮਚੇ ਨੇ ਤੁਹਾਨੂੰ ਖਵਾ ਖੂ ਦੇਣੀ ਆ। ਓਏ ਗੱਲ ਸੁਣੋ ਮੇਰੀ, ਕੀ ਤਰ੍ਹਾਂ ਨਾਮ ਹੈ ਟਿਮਲੀ ਤੇ ਕਿਮਲੀ ਤੇ। ਉਹ ਓਏ ਭਾਈ ਜੀ। ਮੇਰੀ ਸੁਣ ਗੱਲ, ਉਸਤਾਦ ਜੀ ਮੇਰੀ ਸੁਣੋ ਗੱਲ। ਉਹ ਭਰਾਵਾ ਜਿਹੜੀ ਕਬਰ ਕੱਢੀ ਅਸੀਂ ਤੇਰੀ, ਹੁਣ ਅਸੀਂ ਉੱਤੇ ਗੈਸ ਦਾ ਕਨੈਕਸ਼ਨ ਕਰ ਦਈਏ, ਉਹ ਤੂੰ ਹੀ ਜਾਣਾ ਤੇ ਗੱਲ ਬਣਨੀ ਹੈ। ਉਹ ਭਾਈ ਉੱਥੇ ਦੁਬਾਰਾ ਮਿੱਟੀ ਭਰਤੀ ਪਾ ਦਿਓ। ਦੁਬਾਰਾ ਜਾਓ। ਕਿਉਂ ਭਰਤੀ ਪਾ ਦਈਏ? ਅਸੀਂ ਇਦਾਂ ਦੇ ਕੰਮ ਕੀਤੇ ਕਦੀ? ਇਹ ਤੁਹਾਡੀ ਮਾਨਤਾ, ਤੁਸੀਂ ਪਹੁੰਚਣਾ ਉੱਥੇ। ਓਏ ਤੁਹਾਡਾ ਦਿਮਾਗ ਖਰਾਬ ਆ, ਉਹਦੇ ਪੈਰੇ ਜੁੱਤੀ ਕੋਈ ਨਹੀਂ ਹੈਗੀ, ਤੁਸੀਂ ਮੈਨੂੰ ਕੋਈ ਚੋਰ ਜੇ ਲੱਗਣ ਦੇ। ਉਹ ਭਾਜੀ ਜੁੱਤੀ ਨਹੀਂ ਪਾਈਦੀ, ਉਹ ਮਿੱਟੀ ਤੇ ਨਹੀਂ ਪੈਰ ਰੱਖੀ ਦੇ। ਹਾਂਜੀ, ਮਿੱਟੀ ਤੇ ਨਹੀਂ ਥੱਲੇ ਮਿੱਟੀ ਲੱਗੀ ਉਹ ਹੈ। ਭਾਜੀ ਉਹ ਮਿੱਟੀ ਤੇ ਜਿੱਥੇ ਤੁਸੀਂ ਸੈਦ ਕਢਾ ਕੇ ਆਏ ਆ। ਉਹ ਮਿੱਟੀ ਤੁਹਾਡੀ ਖਾਸ ਆ। ਇਹਨਾਂ ਨੂੰ ਸਮਝਾ ਆਪਣੀ ਓਏ ਜ਼ੁਬਾਨ ਉਹ ਨਾਲ। ਕਿਉਂ ਸਮਝਾਈਏ ਵੀ ਸਾਡੀ ਸਤਾਨੀ ਆ ਉਹ? ਤੂੰ ਚੱਲ ਸਾਡੇ ਨਾਲ। ਸਾਡੇ ਨਾਲ ਜਾ ਕੇ ਚੈੱਕ ਕਰ, ਜੇ ਸੀਰਪ ਖਾਣ ਵਾਲੀ ਗੱਲ ਕਰ। ਉਸਤਾਦ ਯਾਰ ਗੱਲ ਕਿਤੇ ਸੁਣ ਸਾਂਝੇ ਓਏ ਚ- ਹੈਲੋ, ਓਏ ਪਹਿਲੇ ਮੇਰੀ ਸੁਣ ਗੱਲ। ਓਏ ਗੱਲ ਸੁਣ ਮੇਰੀ, ਅਗਰ ਚਪੇੜਾ ਨਾ ਖਾ ਲਿਓ। ਉਹ ਭਾਈ ਆਪਣਾ ਹੱਥ ਹੌਲਾ ਰੱਖ, ਮੁੰਡਾ ਹੀ ਡਾਵਾਂ-ਡੋਲ ਹੱਥ ਕਰਤਾ। ਹੌਲਾ ਕਰ। ਯਾਰ ਕੈਸੀ ਗੱਲ ਆ, ਮਈਆ ਦੀ ਸਾਨੂੰ ਘੜੀਸੀ ਜਾਣ ਡਈ ਹੈ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ, ਇਹ ਬਿਗ ਸ਼ੋ ਦਾ ਮੁੰਡਾ ਤਾਂ ਨਹੀਂ? ਇਹ। ਜਦ ਤੁਸੀਂ ਉੱਥੇ ਆਏ ਸੀ ਸਾਨੂੰ ਹੁਣ ਪੈਸੇ ਦਿਓ, ਸਾਡਾ ਕੰਮ ਰੁਕਿਆ। ਕਿਸ ਗੱਲ ਦੇ ਪੈਸੇ ਦੇ ਦਿਆਂ ਉਹ ਭਾਜੀ ਤੁਸੀਂ ਪੈ ਕੇ ਦੇਖ ਲਓ, ਕੰਮ ਓਕੇ, ਅਸੀਂ ਉੱਥੇ ਜਾਣ ਵਾਲੇ ਉਹ ਕੀ ਬੈਗ ਵੇਖਦਾ ਯਾਰ ਤੂੰ? ਮੈਂ ਤੇਰੇ ਪਿੰਨੀ ਨੂੰ ਬੈਗ ਛੁਡਾ ਨਹੀਂ ਹੋਣਾ ਤੇਰੇ ਕੋਲੋਂ। ਉਹ ਭਾਈ ਸਾਡੇ ਨਾਲ ਚੱਲ, ਅਸੀਂ ਉਸ ਕਬਰ 'ਚ ਹੁਣ ਪੇਪਰ ਲਾਉਣਾ ਵਾ, ਮੱਲ ਜਾ ਕੇ। ਮੇਰੇ ਨਾਲ ਜੋ ਉਹਨੂੰ ਲੰਮੇ ਪਾ ਕੇ ਨਾਲ ਸਿੰਦਾ ਲਾਸ਼ ਲਈ ਫੇਰਨਾ ਵਾ। ਦੱਸ ਨਾ ਕਿ ਚੌਲ ਨੇ ਆ ਪੱਥੀ ਦਾਨਾ ਮਾਰਿਆ ਵਾ, ਐਡੇ ਸੋਹਣਾ ਨਿਜ਼ਾਮ ਬਣਾਇਆ ਵਾ। ਉਸਤਾਦ ਕਹਦਾ ਤੂੰ ਉਸਤਾਦ, ਉਹ ਤੂੰ ਇਹਨਾਂ ਉਸਤਾਦ- ਚੋਰੀਆਂ ਕਰਨੀਆਂ ਸਿਖਾਈਆਂ। ਉਸਤਾਦ ਮੇਰੇ ਨੇ 99 ਕਬਰਾਂ ਕੱਢਤੀਆਂ ਵਾ, ਤੁਸੀਂ ਪੈਣਾ ਤੇ 100 ਪੂਰੀ ਹੋਣੀ ਹੈ। ਬਲਕਿ ਐਡਾ ਤੇਰਾ ਤੁਹਾਨੂੰ ਉਸਤਾਦ ਕਬਰਸਤਾਨ ਦਾ ਸਹੀ ਦਨਵਰ। ਬਲਕਿ ਤੁਹਾਨੂੰ ਪਾ ਕੇ 102 ਹੋ ਜਾਣੀਆਂ ਵਾ। ਉਹ ਕਿਹੜੀਆਂ 102 ਮੇਰੀਆਂ 2 ਕਬਰਾਂ ਨੇ? ਉਹ ਤੁਹਾਡਾ ਜਰਾ ਫੇਰ ਦੇਖ ਕੇ ਕਹਿ ਰਹੇ ਨਾ ਵੀ ਤਿੰਨਾਂ ਦਾ ਫੇਰ। ਓਏ ਉਹ ਫੇਰ ਆਈ ਜਾ। ਨਹੀਂ ਨਹੀਂ ਤੁਸੀਂ ਮੈਡਮ ਤੋਰੋ ਸਾਡੇ ਨਾਲ। ਕਿੱਥੇ ਮੈਡਮ ਤੋਰੋ ਮੇਰੇ ਨਾਲ? ਨਹੀਂ ਨਹੀਂ ਇਹਨਾਂ ਨੂੰ ਮੈਡਮ ਸਾਡੇ ਨਾਲ, ਇਹਨੂੰ ਤੋਰੋ ਹੁਣ ਤੋਰੋ। ਓ ਯਾਰ ਤੁਸੀਂ ਤੁਰਦੇ ਫਿਰਦੇ ਬਰੋ, ਚੱਲ ਨਹੀਂ ਅੰਦਰ ਚਲੀਏ, ਅਸੀਂ ਚਲੀਏ। ਅਫਸੋਸ ਵਾਲਾ ਮੂੰਹ ਚੱਲ ਨਹੀਂ ਹੈਗਾ। ਕਰੀ। ਭਾਜੀ ਗੱਲ ਤਾਂ ਸੁਣੋ, ਕਿੱਥੇ ਚੱਲੇ ਹੋ? ਅੱਛਾ ਭਾਜੀ ਗੱਲ ਪਤਾ ਕੀ ਹੈ, ਪੈਸੇ ਤੇ ਦੇ ਦਿਓ ਬਕਾਇਆ। ਉਹ ਕਾਹਤੇ ਪੈਸੇ ਦੇ ਦੇ ਯਾਰ ਤੈਨੂੰ ਮੈਂ? ਉਹ ਭਾਈ ਪਿੱਛੇ ਪੱਥਰ ਵਾਲਾ ਕਤਬਾ ਬਣਾਇਆ, ਉਹਦੇ ਚੰਗੇ ਭਲੇ ਪੈਸੇ ਲੱਗੇ। ਕਿਹੜਾ ਕਤਬਾ ਬਣਾਇਆ ਤੂੰ? ਉਹ ਪੱਥਰ ਤੇ ਤੁਹਾਡਾ ਡੇਟ ਆਫ ਬਰਥ, ਨਾਮ ਪਤਾ ਸਾਰਾ। ਭਾਜੀ ਮੈਂ ਤੁਹਾਨੂੰ ਸਿੱਧਾ ਲੰਮੇ ਨਹੀਂ ਪਾਉਣਾ ਹੈਗਾ, ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦਫਨਾਵਾਂਗਾ। ਉਹਦੀ ਵਜ੍ਹਾ ਹੋਏਗੀ ਕਿ ਤੁਹਾਡੀ ਕਵਰ ਜਿਹੜੀ ਹੈਗੀ ਨਾ, ਜੰਪ ਬਣੇ ਹੋਣਗੇ, ਬੜੇ ਸੋਹਣੇ ਲੱਗਣਾ ਪਏ ਤੁਸੀਂ। ਲਓ ਭਾਈ ਤੁਹਾਡੇ ਸਰਾਣੇ ਬੇਰੀ ਵੀ ਲਾ ਦੇਾਂਗੇ, ਇੰਜ ਆਹ ਲਾ ਕਰਕੇ ਕੇ 1.5 ਮਹੀਨੇ ਜਾਂ ਕਰਕੇ ਛੱਤ ਪੈ ਜਾਏਗੀ। ਔਰ ਆਲੇ ਦੁਆਲੇ ਉਹ ਗੁਲਾਬ ਦਾ ਬੂਟਾ ਵੀ ਲਾ ਕੇ ਦੇਣਾ। ਵੈਰੀ ਗੁੱਡ ਭਾਜੀ, ਮੈਂ ਡੇਲੀ ਆ ਕੇ ਅਗਰਬੱਤੀਆਂ ਲਾਇਆ ਕਰਾਂਗਾ ਭਾਈ। ਯਾਰ ਇਹ ਜਦੋਂ ਮੈਂ ਮਰਾਂਗਾ, ਮਰਨਾ ਤੇ ਹਰ ਇੱਕ ਨੇ ਹੈ ਨਾ, ਤੇ ਮੇਰਾ ਭਰਾ ਜਦੋਂ ਮਰਾਂਗਾ ਨਾ, ਉਦੋਂ ਆਣਾ, ਫਿਰ ਉਦੋਂ ਜੋ ਤੁਹਾਡਾ ਦਿਲ ਕੀਤਾ ਤੁਸੀਂ ਇਹਨਾਂ ਨਾਲ ਮੁਕਬਕਾ ਕਰ ਲੈਣਾ, ਤੇ ਇਹ ਤੁਹਾਨੂੰ ਪੈਸੇ ਦੇ ਦੇ ਕੇ ਤੁਸੀਂ ਮੇਰੀ ਕਬਰ ਕੱਟ ਦੇਣਾ। ਜਾਓ। ਉਹ ਭਾਜੀ ਉਹ ਜ਼ਿੰਦਗੀ ਦੀ ਤਿਆਰੀ ਕਰੀਦੀ ਆ ਮੌਤ ਦੀ, ਤੁਸੀਂ ਐਡਾ ਅੱਛਾ ਕੰਮ ਕੀਤਾ, ਤੁਸੀਂ ਪਹਿਲੇ ਬੁਕਿੰਗ ਕਰਾ ਲਈ ਹੈ। ਅਸੀਂ ਸੈਟਿੰਗ ਕਰ ਲਈ ਹੈ। ਹਾਂ ਆ ਜਾਓ ਹੁਣ। ਕਾਹਦੀ ਸੈਟਿੰਗ ਕਰ ਲਈ ਯਾਰ ਭਾਜੀ, ਤੇਰੀ? ਇੱਕ ਦਫ਼ਾ ਤੇਰੀ ਕੀ ਅੱਗੇ ਗੱਲ ਹੋਗੀ ਕਿ ਇਹਨੂੰ ਬਗੈਰ ਹਿਸਾਬ ਤੋਂ ਬਖਸ਼ਣਾ? ਕਾਹਦੀਆਂ ਤੂੰ 99 ਕਬਰਾਂ ਕੱਢੀਆਂ? ਤੈਨੂੰ ਇੰਨਾ ਨਹੀਂ ਪਤਾ ਕਿ ਪੱਥਰ ਕਿਹੜੇ ਵਾਲੇ ਪਾਸੇ ਆਣਾ, ਸਿਰ ਵਾਲੇ ਪਾਸੇ ਆਂਦਾ ਹੀ। ਆਓ ਫਿਰ। ਸਰ ਜਿੱਡਾ ਤੁਹਾਡਾ ਸਿਰ ਹੈ ਤੇ ਪਿੱਛੇ ਤਾਂ ਪੂਰੀ ਗੱਡੀ ਆਈ ਨਹੀਂ ਪੱਥਰ ਦੀ। ਤੁਹਾਨੂੰ ਤੂੰ ਉਹ ਸਾਰੇ ਮਾਰਾ ਉਹ ਸਾਰੇ ਦਿਨਾਂ ਚੌਲ ਖਾਣੇ ਕੀ ਕਰਨ ਨੇ ਰਾਤ ਨੂੰ? ਚੌਲ ਖਾਣ ਲਈ। ਯਾਰ ਜਾਓ, ਨਾ ਦਿਮਾਗ ਖਰਾਬ ਕਰੋ, ਅੱਗੇ ਮੇਰੀ ਤਬੀਅਤ ਨਹੀਂ ਠੀਕ ਹੈਗੀ। ਭਾਜੀ ਤਬੀਅਤ ਨਹੀਂ ਨਾ ਠੀਕ ਤੇਰੀ, ਤੁਸੀਂ ਆਣ ਕੇ ਦੇਖ ਲਓ, ਸੈਟਿੰਗ ਹੋਈ ਹੈ, ਸਾਰਾ ਕੰਮ ਹੋ ਜਾਣਾ ਤੁਹਾਡਾ। ਤਬੀਅਤ ਦਾ ਕੀ ਪਤਾ, ਰਾਤੀ ਬਹੁਤੀ ਖਰਾਬ ਹੋ ਜਾਏ ਮੈਡਮ। ਓਲੀ ਕੀ ਚੱਕਰ ਹੈ? ਆ ਗੋਲ ਚੱਕਰੀ ਮੇਡ ਸਿਟੀ ਦਾ ਕੀ ਚੱਕਰ ਹੈ? ਬਾਤੀਏ ਤੇ ਨਹੀਂ ਗਏ ਉਹ ਬਾਜੀ ਵਾਰਦੇ ਤੇ ਨਹੀਂ ਹੈਗੇ, ਤੁਹਾਡਾ ਖਸਮ ਆਪ ਸਾਰੀ ਸੈਟਿੰਗ ਕਰਕੇ ਗਿਆ ਉੱਥੇ। ਕਿਹੜੀ ਖਸਮ ਸੈਟਿੰਗ ਕਰਕੇ ਗਿਆ ਬਾਈ? ਤੁਸੀਂ ਆਪ ਤਾਂ ਖਸਮ ਸੈਟਿੰਗ ਕਰਕੇ ਗਿਆ, ਤੂੰ ਉਹਦੇ ਬਦਲੇ ਜੇਬ 'ਚ ਕੋਈ ਹੋਰ ਹੀ ਖਿਆਲ ਪਾਈ ਜਾ ਰਿਹਾ। ਹਾਂ ਸੈਟਿੰਗ ਕਰਕੇ ਗਿਆ ਵਾ ਤੇਰੀ ਕੀ ਵਾਈਫਾਈ ਦੀ ਸੈਟਿੰਗ ਖਰਾਬ ਸੀ ਜਿਹੜੀ ਮੈਂ ਕਰਕੇ ਗਿਆ ਵਾ, ਜਾਂ ਤੇਰੇ ਮੋਬਾਈਲ ਦੀ ਰਿੰਗ ਟੂਨ ਖਰਾਬ ਸੀ ਜਿਹਦੀ ਸੈਟਿੰਗ ਕਰਕੇ ਗਿਆ? ਉਹ ਭਾਈ ਆਹਿਸਤਾ ਬੋਲੋ, ਆਖਰੀ ਟਾਈਮ 'ਚ ਇੰਨੀ ਰੌਲੀ ਚੰਗੀ ਨਹੀਂ। ਬਕਵਾਸ ਬੰਦ ਕਰ, ਆਖਰੀ ਟਾਈਮ ਤੇਰਾ ਹੋਵੇ, ਮੇਰੇ ਦੁਸ਼ਮਣ ਦਾ ਹੋਵੇ, ਆਖਰੀ ਟਾਈਮ ਮੇਰਾ ਕਿਉਂ ਹੋਵੇ? ਆਖਰੀ ਟਾਈਮ ਕੋਈ ਨੂੰ ਫਾਇਦਾ ਕੋਈ ਨਹੀਂ, ਉੱਥੇ ਦਫਨਾਤਾ ਨੇ, ਇਹਨੇ ਆਲੇ ਦੁਆਲੇ ਨੂੰ ਤੰਗ ਕਰਨੇ। ਭਲਿਆ ਜਿੱਡੀ ਤੇਰੀ ਡੂੰਗੀ ਕਬਰ ਕੱਢੀ, ਚੰਗੀ ਭਲੀ ਬੇਸਮੈਂਟ ਨਿਕਲ ਸਕਦੀ ਹੈ ਉੱਥੇ। ਯਾਰ ਤੇਰੀ ਮਿਹਰਬਾਨੀ ਤੇਰੀ ਐਵੇਂ ਮਿਹਰਬਾਨੀ ਮਖੌਲ ਨਾ ਕੀ ਕਰੋ ਹੈ? ਯਾਰ। ਮਰਨਜੀਤ ਦਾ ਐਵੇਂ ਕਿਸੇ ਨੂੰ ਐਵੇਂ ਆ ਕੇ ਪਹਿਲਾਂ ਨਾ ਕਹਿੰਦੇ, ਮੇਰੇ ਰੱਬ ਨੂੰ ਪਤਾ, ਨਾਲੇ ਸਾਡੇ- ਇਹਦਾ ਸ਼ੁਕਰ ਹੈ ਮੇਰੀ ਜ਼ਿੰਦਗੀ ਹਾਂ ਵਾ। ਸਾਡੇ ਮੋਢੇ ਤੇ ਆ ਅੱਲਾ ਗਏ। ਤੇਰਾ ਲੱਖ ਲੱਖ ਸ਼ੁਕਰ। ਵੀ ਚਲੋ ਭਾਈ ਹੁਣ ਨਾਲ ਤੁਸੀਂ। ਕਿੱਥੇ ਨਾ ਚਲੋ, ਚੱਲ ਨਿਕਲ, ਚੱਲ ਨਿਕਲ, ਤੈਨੂੰ ਮੈਂ ਨਾਲ ਲੈ ਕੇ ਜਾਵਾਂ। ਮਾਰਾ ਕੀ ਯਾਰ ਤੇਰੀ ਵੀ ਐਸੀ ਤੈਸੀ ਵਾਲੀ ਲੱਗੀ